ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਨੂੰ ਆਪਾਂ ਸਭ ਨੂੰ ਜੀ ਆਇਆਂ ਕਹਿੰਦੇ ਹਾਂ। ਸਟੂਡੈਂਟ ਦੇ ਸੈਕਸ਼ਨ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਇੰਡੀਅਨ ਮੈਡੀਕਲ ਕਮਿਸ਼ਨ ਨੇ ਹੁਕਮ ਦਿੱਤਾ ਹੈ ਕਿ MBBS ਦੀ ਪੜ੍ਹਾਈ ਕਰਨ ਵਾਲੇ ਹਰ ਵਿਦਿਆਰਥੀ ਨੂੰ ਲਾਜ਼ਮੀ ਤੌਰ ਤੇ ਯੋਗਾ ਦੀਆਂ ਕਲਾਸਾਂ ਲੈਣੀਆਂ ਪੈਣਗੀਆਂ। ਹੁਣ ਮੈਡੀਕਲ ਐਜੂਕੇਸ਼ਨ ਦਾ ਭਗਵਾ ਕਰਨ ਦੀਆਂ ਜਿਹੜੀਆਂ ਨੇ ਉਹ ਤਿਆਰੀਆਂ ਹੋ ਰਹੀਆਂ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਨਾਲ ਹੀ ਗੁਰਬਾਣੀ ਵਿਚਾਰਾਂ ਦੀ ਸਾਂਝ ਤੁਹਾਡੇ ਨਾਲ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨੀਆਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਦਾ ਸਹਾਰਾ ਲੈ ਕੇ ਪਹਿਲਾਂ ਯੂਨੀਵਰਸਿਟੀਆਂ 'ਚ, ਫਿਰ ਸਕੂਲਾਂ 'ਚ, ਸਟੇਟਾਂ ਦੇ ਵਿੱਚ ਤਾਂ ਆਲਰੇਡੀ ਟੈਕਸਟ ਬੁੱਕਸ ਦਾ ਭਗਵਾਕਰਨ ਕਰ ਦਿੱਤਾ ਗਿਆ। ਅੱਛਾ। ਹੁਣ ਜਿਹੜੀ ਐਜੂਕੇਸ਼ਨ ਦੇ, ਹਾਇਰ ਐਜੂਕੇਸ਼ਨ ਦੇ ਸੈਕਟਰ ਜਿਨ੍ਹਾਂ 'ਚ ਮੈਡੀਕਲ ਐਜੂਕੇਸ਼ਨ ਆ ਰਿਹਾ, MBBS ਕਾਲਜਿਸ, ਉਹਨਾਂ ਦੇ ਵਿੱਚ ਵੀ ਭਗਵਾਕਰਨ ਕਰਨ ਦੇ ਲਈ 2 ਆਰਡਰ ਪਿਛਲੇ ਦਿਨਾਂ ਦੇ ਵਿੱਚ ਸਾਹਮਣੇ ਆਏ। ਉਸ ਤੋਂ ਪਹਿਲਾ ਆਰਡਰ ਸੀ ਕਿ ਵੀ ਹੁਣ ਜਦੋਂ ਕਿ ਕੋਈ ਵੀ ਡਾਕਟਰ ਬਣਦਾ ਤੇ ਉਸ ਨੇ ਆਪਣੀ ਜਿਹੜੀ ਆ ਓਥ ਲੈਂਦੇ ਆ, ਜਿਹੜੀ ਹਜ਼ਾਰਾਂ ਸਾਲਾਂ ਤੋਂ ਮੈਡੀਕਲ ਵਰਲਡ 'ਚ ਦੁਨੀਆ ਭਰ ਦੇ ਵਿੱਚ ਲਈ ਜਾਂਦੀ ਆ, ਉਹਨੂੰ ਹਿਪੋਕਰੈਟਿਕ ਓਥ ਕਹਿੰਦੇ ਨੇ। ਜੀ, ਹਾਈਪੋਕਰੈਟਿਕ ਵੀ ਕਈ ਥਾਵਾਂ ਤੇ ਹੁੰਦਾ, ਬਟ ਇਹ ਹੁੰਦਾ। ਹੁਣ ਉਹਨਾਂ ਨੇ ਜਿਹੜਾ ਇਹ ਆਰਡਰ ਕੱਢਿਆ ਉਹਨਾਂ ਦੀ NMC ਨੈਸ਼ਨਲ ਮੈਡੀਕਲ ਕਮਿਸ਼ਨ ਨੇ ਕਿ ਜੀ ਨਹੀਂ, ਇਹ ਅੰਗਰੇਜ਼ਾਂ ਦੇ ਜਾਂ ਇਹ ਗ੍ਰੀਕਸ ਦੇ ਨਾਲ ਜੁੜੀ ਹੋਈ ਹੈ ਹਿਪੋਕਰੈਟਿਕ ਓਥ। ਹੁਣ ਜਿਹੜਾ ਡਾਕਟਰ ਬਣੇਗਾ ਉਹ ਜਿਹੜੀ ਓਥ ਹੈ ਉਹ ਚਰਕ ਮਹਾਰਿਸ਼ੀ ਦੇ ਨਾਂ ਤੇ ਲਏਗਾ, ਕਿਉਂਕਿ ਇਹਨਾਂ ਦੀ ਆਯੁਰਵੈਦਿਕ ਜਿਹੜੀ ਹੈ ਉਸ ਦੇ ਵਿੱਚ ਚਰਕ ਜਿਹੜਾ ਉਹਨੂੰ ਸਭ ਤੋਂ ਵੱਡਾ ਵੈਦ ਮੰਨਿਆ ਜਾਂਦਾ ਔਰ ਉਹਦੀਆਂ ਹੀ ਜਿਹੜੀਆਂ ਨੇ ਉਹਦੀਆਂ ਕਿਤਾਬਾਂ ਚਰਕ ਸੰਹਿਤਾ ਉਹ ਇਹਨਾਂ ਦੇ ਕੋਰਸ ਬੁੱਕਸ 'ਚ ਨੇ ਆਯੁਰਵੈਦਿਕ ਕਾਲਜਿਸ ਦੇ ਵਿੱਚ। ਸੋ ਉਹਨਾਂ ਨੇ ਕਿਹਾ ਜੀ ਹੁਣ ਚਰਕ ਦੇ ਨਾਂ ਦੇ ਉੱਤੇ ਜਿਹੜੀ ਹੈ ਮਹਰਿਸ਼ੀ ਚਰਕ ਸ਼ਾਹਪਤ ਇਹ ਸਹੁੰ ਚੁੱਕੇ। ਸੋ ਇਹ ਪਹਿਲਾ ਸਟੈਪ, ਇਹ ਤਾਂ ਕੁਛ ਮਹੀਨੇ ਪਹਿਲਾਂ ਹਾਲਾਂ ਰਾਜ ਸਭਾ ਜਦੋਂ ਪੁੱਛਿਆ ਗਿਆ ਉਹਨਾਂ ਕਹਿੰਦੇ ਨਹੀਂ ਜੀ ਉਹ ਅਸੀਂ ਥੋੜ੍ਹੀ ਚੇਂਜ ਕਰ ਸਕਦੇ ਹਾਂ, ਪਰ ਹੁਣ ਇਹ ਸਾਹਮਣੇ ਆਇਆ ਵੀ ਇਹਨਾਂ ਨੇ ਨੈਸ਼ਨਲ ਮੈਡੀਕਲ ਕਮਿਸ਼ਨ ਨੇ ਇਹ ਆਰਡਰ ਕੀਤਾ। ਤੇ ਅੱਜ ਦੀ ਖਬਰ ਹੈ ਯੋਗਾ ਕਲਾਸਿਸ ਫॉर MBBS ਸਟੂਡੈਂਟਸ ਫਰੋਮ ਜੂਨ 12। ਉਹਨਾਂ ਨੇ ਨੈਸ਼ਨਲ ਮੈਡੀਕਲ ਕਮਿਸ਼ਨ ਨੇ ਕਿਹਾ ਕਿ ਜੀ ਇੰਟਰੋਡਿਊਸ ਯੋਗਾ ਟ੍ਰੇਨਿੰਗ ਪ੍ਰੋਗਰਾਮ ਇਨ MBBS ਕੁਰੀਕੁਲਮ ਫॉर ਦ ਕਰੰਟ ਬੈਚ, ਕਿ ਜਿਹੜਾ ਨਵਾਂ ਬੈਚ MBBS ਲਈ ਆਇਆ ਉਹਨਾਂ ਨੂੰ ਜਿਹੜਾ ਉਹ ਯੋਗਾ, ਹੁਣ ਮਤਲਬ ਇਹ ਹੈ ਕਿ ਵੀ ਉਹਦੀ ਕੀ ਵੈਲਿਊ ਹੈ ਕੀ ਨਹੀਂ, ਇਹ ਨਹੀਂ ਹੈ। ਮਤਲਬ ਇਹ ਹੈ ਵੀ ਯੋਗਾ ਨੂੰ ਹਿੰਦੂਤਵਾ ਨਾਲ ਜੋੜ ਕੇ ਉਹਨਾਂ ਨੇ ਮੈਂਡੇਟਰੀ ਬਣਾ ਦਿੱਤਾ ਹੈ ਕਿ ਭਾਈ ਉਹਨਾਂ ਦੇ ਲਈ ਉਹਨਾਂ ਨੂੰ ਉਹ ਕਰਨਾ ਹੀ ਹੋਏਗਾ। ਇਹ ਹੈ ਕਿ ਮੈਡੀਕਲ ਐਜੂਕੇਸ਼ਨ ਦਾ ਭਗਵਾ ਕਰਨ। ਔਰ ਹਕੀਕਤ 'ਚ ਇਹ ਮੈਡੀਕਲ ਨੂੰ ਕਿੰਨੀ ਕੁ ਅਹਿਮੀਅਤ ਦਿੰਦੇ ਨੇ, ਅਸੀਂ ਜ਼ਿਕਰ ਕੀਤਾ ਸੀ ਕਿ COVID-19 ਦੇ ਚੱਲਦਿਆਂ ਜਿਹੜੀਆਂ ਵਰਲਡ ਹੈਲਥ ਆਰਗੇਨਾਈਜੇਸ਼ਨ ਦੀਆਂ ਫਿਗਰਸ ਨੇ ਕਿ 1.5 ਕਰੋੜ ਲੋਕ ਮਰੇ ਨੇ ਇਸ ਦੇ ਨਾਲ, ਔਰ ਉਹਨਾਂ 'ਚੋਂ ਇਕੱਲੇ 47 ਲੱਖ ਜਿਹੜੇ ਨੇ ਉਹ ਭਾਰਤ ਦੇ ਵਿੱਚ ਮਰੇ, ਜਿਹਨੂੰ ਉਹ ਡਿਨਾਇਲ 'ਚ ਨਹੀਂ ਗਏ। ਹੁਣ ਐਟ ਵਰਲਡ ਹੈਲਥ ਅਸੈਂਬਲੀ ਸੈਸ਼ਨ Mandivya expresses dismay over WHO report on COVID death figure, says country-specific authentic data published by statutory authority was not taken into account by the premier world body। ਹੁਣ ਜਿਹੜਾ ਭਾਰਤ ਦਾ ਹੈਲਥ ਤੇ ਫੈਮਿਲੀ ਵੈਲਫੇਅਰ ਮਿਨਿਸਟਰ ਹੈ ਮਨਸੁਖ ਮਨਾਦੀਵਿਆ, ਉਹ ਵਰਲਡ ਹੈਲਥ ਆਰਗੇਨਾਈਜੇਸ਼ਨ ਦੇ ਜਿਹੜਾ ਸੈਸ਼ਨ 'ਚ ਹਿੱਸਾ ਲੈ ਰਿਹਾ ਔਰ ਉੱਥੇ ਉਹਨੇ ਆ ਕੇ ਪ੍ਰੋਟੈਸਟ ਕੀਤਾ ਕਿ ਜੀ ਦੇਖੋ ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਭਾਰਤ ਨੂੰ ਖਾਮਖਾ ਬਦਨਾਮ ਕੀਤਾ ਕਿ ਜੀ 47 ਲੱਖ ਮਰੇ ਨੇ, 10 ਗੁਣਾ ਜ਼ਿਆਦਾ ਫਿਗਰ ਦੱਸੀ ਗਈ। ਸੋ ਮਤਲਬ ਇਹ ਹੈ ਵੀ ਜੋ ਅੱਖਾਂ ਸਾਹਮਣੇ ਨਜ਼ਰ ਆ ਰਿਹਾ ਹੈ ਉਹਨੂੰ ਡਿਨਾਇਲ, ਔਰ ਜੋ ਸਾਹਮਣੇ ਹੈ ਉਹਨੂੰ ਉਹ ਬਿਲਕੁਲ ਇਸ ਕੰਮ ਦੇ ਉੱਤੇ ਲੱਗੇ ਹੋਏ ਨੇ ਕਿ ਉਹਨਾਂ ਨੇ ਭਾਰਤ ਨੂੰ ਇੱਕ ਹਿੰਦੂਤਵੀ ਰਾਸ਼ਟਰ ਬਣਾ ਕੇ ਛੱਡਣਾ ਔਰ ਗਊ ਮੂਤਰ ਪਿਆਣਾ ਉਹਨਾਂ ਨੂੰ। ਹੁਣ ਕੋਈ ਜੇ ਅੱਜ ਯੋਗਾ ਦੀਆਂ ਕਲਾਸਿਸ ਨੇ ਤੇ ਚਰਕ ਦੀ ਸਹੁੰ ਹੈ, ਕੱਲ੍ਹ ਨੂੰ ਉਹਨਾਂ ਡਾਕਟਰਾਂ ਨੂੰ ਕਹਿਣਗੇ ਜੀ ਤੁਸੀਂ ਆਪਣੀ ਦਵਾਈ ਦੇ ਨਾਲ ਇਹ ਪ੍ਰੈਸਕ੍ਰਾਈਬ ਕਰੋ ਕਿ ਗਊ ਮੂਤਰ ਦੇ ਨਾਲ ਇਹ ਦਵਾਈ ਖਾਧੀ ਜਾਏ, ਤੇ ਫਿਰ ਗੋਹੇ ਦੀਆਂ ਟਿੱਕੀਆਂ ਵੀ ਬਣਾ ਕੇ ਦੇਣ ਨੂੰ ਹੋਏਗਾ ਜੀ ਇਹ ਕੈਂਸਰ ਦਾ ਇਲਾਜ ਕਰੇਗੀ, ਇਹ ਗੋਹਾ ਖਵਾਓ ਲੋਕਾਂ ਨੂੰ। ਸੋ ਹਾਲਾਤ ਇਹ ਨੇ। ਹੁਣ ਅਸੀਂ ਰੂਹਾਨੀਅਤ ਦੀ ਵਿਚਾਰ ਜਿਹੜਾ ਰੋਜ਼ਾਨਾ ਕਰਦੇ ਹਾਂ, ਤੀਸਰੇ ਪਾਤਸ਼ਾਹ ਦਾ ਸ਼ਬਦ ਹੈ ਸ੍ਰੀ ਰਾਗ ਦੇ ਵਿੱਚ, ਸ੍ਰੀ ਰਾਗ ਮਹੱਲਾ ਤੀਜਾ। ਜਗ ਹਉਮੈ ਮੈਲ ਦੁੱਖ ਪਾਇਆ, ਮਲ ਲਾਗੀ ਦੂਜੈ ਭਾਏ, ਮਲ ਹਉਮੈ ਧੋਤੀ ਕਿਵੇਂ ਨਾ ਉਤਰੈ, ਜੇ 100 ਤੀਰਥ ਨਾਏ, ਬਹੁ ਬਿਧ ਕਰਮ ਕਮਾਵਦੇ, ਦੂਣੀ ਮਲ ਲਾਗੀ ਆਏ, ਪੜੀਐ ਮੈਲ ਨਾ ਉਤਰੈ, ਪੁੱਛੋ ਗਿਆਨੀਆਂ ਜਾਏ, ਮਨ ਮੇਰੇ ਗੁਰ ਸ਼ਰਨ ਆਵੈ ਤਾਂ ਨਿਰਮਲ ਹੋਏ, ਮਨ ਮੁਖ ਹਰ ਹਰ ਕਰ ਥਕੇ,
ਮੈਲ ਨਾ ਸਕੀ ਧੋਏ ਰਹਾਓ। ਅੱਛਾ ਜਿਵੇਂ ਰਹਾਓ ਦੀ ਤੁਕ ਸ਼ਬਦ ਦਾ ਸੈਂਟਰਲ ਆਈਡੀਆ ਹੁੰਦਾ ਹੈ, ਹੇ ਮੇਰੇ ਮਨ, ਜੇ ਤੂੰ ਗੁਰੂ ਦੀ ਸ਼ਰਨ ਚ ਆਏਗਾ, ਗੁਰੂ ਦੇ ਰਿਫਿਊਜ ਚ ਆਏਗਾ, ਫੇਰ ਹੀ ਤੂੰ ਨਿਰਮਲ ਹੋਏਗਾ। ਤੇਰੇ ਅੰਦਰਲੀ ਮੈਲ ਹਉਮੈ ਦੀ ਕੱਟੀ ਜਾਏਗੀ। ਮਨਮੁਖ ਹਰ ਹਰ ਕਰ ਥਕੇ, ਮੈਲ ਨਾ ਸਕੀ ਧੋਏ। ਤੇ ਜਿਹੜੇ ਮਨਮੁਖ ਨੇ ਉਹ ਬੇਸ਼ੱਕ ਦਿਖਾਵੇ ਲਈ ਲੋਕਾਂ 'ਚ ਰੱਬ ਰੱਬ ਕਰਦੇ ਫਿਰਨ, ਲੇਕਿਨ ਉਹਨਾਂ ਦੀ ਮੈਲ ਨਹੀਂ ਕੱਟੀ ਜਾਏਗੀ ਅੰਦਰੋਂ। ਅੰਦਰੋਂ ਉਹ ਸਾਫ਼ ਨਹੀਂ ਹੋਣਗੇ, ਕਿਉਂਕਿ ਉਹ ਸੱਚਾਈ ਦੇ ਨਾਲ ਗੁਰੂ ਦੀ ਸ਼ਰਨ 'ਚ ਆ ਕੇ ਉਹਨਾਂ ਦੇ ਜੀਵਨ ਦੇ ਅੰਦਰ ਕੋਈ ਤਬਦੀਲੀ ਨਹੀਂ ਹੈ। ਔਰ ਸ਼ੁਰੂਆਤ ਹੀ ਇਹ ਸੀ ਕਿ ਜਗ ਹਉਮੈ ਮੈਲ ਦੁੱਖ ਪਾਇਆ, ਮਲ ਲਾਗੀ ਦੂਜੈ ਪਾਏ। ਕਿ ਸੰਸਾਰ ਦੇ ਅੰਦਰ ਜਿਹੜਾ ਦੁੱਖ ਹੈ ਅੱਛਾ ਇਹ ਹਉਮੈ ਦੀ ਮੈਲ ਲੱਗਣ ਕਰਕੇ ਹੈ। ਸੰਸਾਰ ਦਾ ਇੱਕ ਵੱਡਾ ਹਿੱਸਾ ਮਾਇਆ ਦੇ ਵਿੱਚ ਜੁੜਦਾ ਹੈ, ਲੱਗਦਾ ਹੈ। ਦੂਜੇ ਭਾਏ ਇਹਨੂੰ ਹੀ ਕਹਿੰਦੇ ਨੇ, ਮਲ ਹਉਮੈ ਧੋਤੀ ਕਿਵੇਂ ਨਾ ਉਤਰੈ, ਜੇ 100 ਤੀਰਥ ਨਾਏ। ਤੇ ਜਦੋਂ ਤੁਹਾਡੇ ਅੰਦਰ ਹਉਮੈ ਦੀ ਮੈਲ ਲੱਗੀ ਹੋਈ ਹੈ, ਫਿਰ ਭਾਵੇਂ ਬ੍ਰਾਹਮਣਾਂ ਦੇ ਕਹਿਣ ਤੇ 100 ਤੀਰਥਾਂ ਦੇ ਉੱਤੇ ਗੰਗਾ ਜਮਨਾ ਸਰਸਵਤੀ ਗੋਦਾਵਰੀ ਸਾਰੇ ਹੀ ਤੁਸੀਂ ਘਾਟਾਂ ਦੇ ਉੱਤੇ ਸਾਰੀ ਉਮਰ ਨਹਾਉਂਦੇ ਰਹੋ। ਗੁਰੂ ਸਾਹਿਬ ਕਹਿੰਦੇ ਨੇ ਵੀ ਇਹ ਹਉਮੈ ਦੀ ਮੈਲ ਕਦੇ ਨਹੀਂ ਉਹਦੇ ਨਾਲ ਟੁੱਟਦੀ। ਅੱਛਾ ਬਹੁ ਬਿਧ ਕਰਮ ਕਮਾਉਂਦੇ ਦੂਣੀ ਮਲ ਲਾਗੀ ਆਏ। ਕਿਉਂਕਿ ਜਿਵੇਂ ਤੁਸੀਂ ਬਹੁਤ ਸਾਰੇ ਕਰਮ ਕਾਂਡ ਕਰਦੇ ਹੋ, ਪਹਿਲੀ ਹਉਮੈ ਦੀ ਮੈਲ ਉੱਥੇ ਹੀ ਹੈ। ਤੇ ਇਹ ਜਿਹੜੇ ਕਰਮ ਕਾਂਡ ਨੇ ਹੋਰ ਤੁਹਾਡੇ ਅੰਦਰ ਹੰਕਾਰ ਪੈਦਾ ਕਰ ਦਿੰਦੇ ਨੇ। ਦੇਖੋ ਜੀ, ਮੈਂ ਤਾਂ ਗੰਗਾ ਜਮਨਾ ਸਰਸਵਤੀ ਗੋਦਾਵਰੀ ਸਾਰੇ ਤੀਰਥਾਂ ਦੇ ਉੱਤੇ 68 ਤੀਰਥ ਮੈਂ ਨਹਾਤੇ ਨੇ, 68 ਤੀਰਥਾਂ ਤੇ ਮੈਂ ਗਿਆ। ਤੇ ਇਹਦੇ ਨਾਲ ਸਗੋਂ ਹਉਮੈ ਤੁਹਾਡੀ ਹੋਰ ਵੀ ਵੱਧ ਜਾਂਦੀ ਹੈ। ਪੜ੍ਹੀਐ ਮੈਲ ਨਾ ਉਤਰੈ, ਪੁੱਛੋ ਗਿਆਨੀਆਂ ਜਾਏ। ਹੁਣ ਦੂਸਰਾ ਇਹ ਹੈ ਕਿ ਜਿਹੜੇ ਮੰਤਰ ਪੜ੍ਹਾਉਣ ਤੇ ਜ਼ੋਰ ਦਿੰਦੇ ਨੇ, ਉਹ ਹੋਰ ਵੈਦਿਕ ਗਿਆਨ ਤੇ ਜ਼ੋਰ ਦਿੰਦੇ ਨੇ। ਗੁਰੂ ਸਾਹਿਬ ਨੇ ਕਿਹਾ ਵੀ ਇਹ ਪੜ੍ਹਨ ਦੇ ਨਾਲ ਵੀ ਔਰ ਇਹ ਗੁਰੂ ਨਾਨਕ ਸਾਹਿਬ ਦਾ ਤੇ ਇਸ ਤੇ ਪੂਰਾ ਸ਼ਬਦ ਹੈ, ਪੜ੍ਹ ਪੜ੍ਹ ਗੱਡੀ ਲੱਦੀ ਹੈ, ਪੜ੍ਹ ਪੜ੍ਹ ਭਰੀ ਹੈ ਸਾਥ, ਪੜ੍ਹ ਪੜ੍ਹ ਬੇੜੀ ਪਾਈ ਹੈ, ਪੜ੍ਹ ਪੜ੍ਹ ਗੱਡੀ ਹੈ ਖਾਤ। ਤੇ ਅਖੀਰ 'ਚ ਗੁਰੂ ਸਾਹਿਬ ਨੇ ਕਿਹਾ, ਨਾਨਕ ਲਿਖਿਆ ਇੱਕ ਗੱਲ, ਹੋਰ ਹਉਮੈ ਝਖਣਾ ਚਾਹ। ਬਹੁਤ ਵਾਰੀ ਇਹ ਪੜ੍ਹਾਈ ਵੀ ਤੁਹਾਡੀ ਹਉਮੈ ਦੇ ਉਸ ਦੇ ਵਿੱਚ ਵਾਧਾ ਕਰਦੀ ਹੈ ਕਿ ਦੇਖੋ ਮੇਰੇ ਵਰਗਾ ਕੋਈ ਪੜ੍ਹਿਆ ਲਿਖਿਆ ਗਿਆਨੀ ਵਿਦਵਾਨ ਸਕਾਲਰ ਕੋਈ ਹੈ। ਔਰ ਇਹੀ ਗੁਰੂ ਸਾਹਿਬ ਨੇ ਫਰਮਾਇਆ ਕਿ ਭਾਈ ਗਿਆਨੀਆਂ ਨੂੰ ਜਾ ਕੇ ਪੁੱਛ ਲਓ ਕਿ ਉਹਨਾਂ ਦੀ ਹਉਮੈ ਦੀ ਮੈਲ ਕਿੰਨੀ ਕੁ ਉਤਰੀ ਹੈ। ਮਨ ਮੈਲੇ ਭਗਤ ਨਾ ਹੋਵੇ, ਨਾਮ ਨਾ ਪਾਇਆ ਜਾਏ। ਮਨਮੁਖ ਮੈਲੇ ਮੈਲੇ ਮੂਏ, ਜਾਸਨ ਪਤ ਗਵਾਏ। ਗੁਰ ਪ੍ਰਸਾਦੀ ਮਨ ਵਸੈ, ਮਲ ਹਉਮੈ ਜਾਏ ਸਮਾਏ। ਜਿਉਂ ਅੰਧੇਰੇ ਦੀਪਕ ਬਾਲੀਏ, ਤਿਉਂ ਗੁਰ ਗਿਆਨ ਅਗਿਆਨ ਤਜਾਏ। ਕਿ ਮਨ ਮੈਲੇ ਭਗਤ ਨਾ ਹੋਵੇ। ਜੇ ਮਨ ਮੈਲਾ ਉਹਦੇ ਨਾਲ ਭਗਤੀ ਨਹੀਂ ਹੋ ਸਕਦੀ, ਨਾਮ ਹਾਸਲ ਨਹੀਂ ਮਿਲਦਾ ਹੈ। ਮਨਮੁਖ ਜਿਹੜੇ ਨੇ ਉਹ ਮੈਲੇ ਨੇ ਔਰ ਉਹ ਜਾਸਨ ਪੱਤ ਗਵਾਏ, ਰੱਬ ਦੀ ਦਰਗਾਹ ਦੇ ਵਿੱਚ ਬੇਪੱਤ ਹੋ ਕੇ ਖਲੋਣਗੇ ਜਾ ਕੇ। ਗੁਰ ਪ੍ਰਸਾਦੀ ਮਨ ਵਸੈ, ਮਲ ਹਉਮੈ ਜਾਏ ਸਮਾਏ। ਗੁਰੂ ਦੀ ਕਿਰਪਾ ਦੇ ਨਾਲ ਅੰਦਰ ਆ ਕੇ ਰੱਬ ਜਦੋਂ ਵਸਦਾ ਤੇ ਹਉਮੈ ਦੀ ਮੈਲ ਜਾਂਦੀ ਹੈ। ਇਹ ਇਵੇਂ ਹੀ ਹੈ ਜਿਵੇਂ ਹਨੇਰੇ ਦੇ ਵਿੱਚ ਦੀਵਾ ਬਲੇ ਤੇ ਉਹ ਹਨੇਰਾ ਦੂਰ ਹੁੰਦਾ ਹੈ। ਇਵੇਂ ਹੀ ਤਿਉਂ ਗੁਰ ਗਿਆਨ ਅਗਿਆਨ ਤਜਾਏ। ਜਦੋਂ ਗੁਰੂ ਦਾ ਗਿਆਨ ਅੰਦਰ ਆਉਂਦਾ ਹੈ ਤੇ ਅਗਿਆਨ ਖਤਮ ਹੁੰਦਾ ਹੈ। ਹਮ ਕੀਆ ਹਮ ਕਰਾਂਗੇ, ਹਮ ਮੂਰਖ ਗਾਵਾਰ। ਕਰਨੇ ਵਾਲਾ ਵਿਸਰਿਆ, ਦੂਜੇ ਪਾਏ ਪਿਆਰ। ਮਾਇਆ ਜੇਵੜ ਦੁੱਖ ਨਹੀਂ, ਸਭ ਭਵ ਥਕੇ ਸੰਸਾਰ। ਗੁਰਮਤੀ ਸੁਖ ਪਾਈਏ, ਸਚ ਨਾਮ ਉਰਤਾਰ। ਹਮ ਕੀਆ ਹਮ ਕਰਾਂਗੇ, ਹਮ ਮੂਰਖ। ਇਹ ਹਮ ਕਹਿਣ ਵਾਲੇ ਕਿ ਅਸੀਂ ਉਹ ਮੂਰਖ ਨੇ, ਗਾਵਾਰ ਨੇ। ਕਰਨੇ ਵਾਲਾ ਵਿਸਰਿਆ, ਜਿਹੜਾ ਕਰਨ ਕਾਰਨਹਾਰ ਸਮਰੱਥ ਵਾਹਿਗੁਰੂ ਆ, ਭੁੱਲਿਆ ਹੋਇਆ। ਦੂਜੀਆਂ ਚੀਜ਼ਾਂ ਦੇ ਵਿੱਚ ਅਸੀਂ ਪਿਆਰ ਪਾਇਆ ਹੋਇਆ। ਮਾਇਆ ਜਿੰਨਾ ਦੁੱਖ ਦੇਣ ਵਾਲੀ ਹੋਰ ਕੋਈ ਚੀਜ਼ ਨਹੀਂ ਹੈ। ਇਹ ਤੁਹਾਨੂੰ ਭਵ ਥੱਕੇ ਸੰਸਾਰ, ਤੁਸੀਂ ਸਾਰੇ ਸੰਸਾਰ 'ਚ ਪਾਉਂਦੇ ਫਿਰਦੇ ਹੋ। ਗੁਰਮਤੀ ਸੁਖ ਪਾਈ ਹੈ, ਸੱਚ ਨਾਮ ਉਰਤਾਰ। ਗੁਰੂ ਦੀ ਮੱਤ ਦੇ ਨਾਲ ਜਦੋਂ ਸੱਚਾ ਨਾਮ ਤੁਹਾਡੇ ਦਿਲ ਅੰਦਰ ਵਸਦਾ ਹੈ ਤੇ ਤੁਹਾਨੂੰ ਸੁਖ ਮਿਲਦਾ। ਜਿਸ ਨੂੰ ਮੇਲੇ ਸੋ ਮਿਲੇ, ਹਉ ਤਿਸ ਬਲਿਹਾਰੇ ਜਾਉ। ਇਹ ਮਨ ਭਗਤੀ ਰਤਿਆ, ਸੱਚ ਬਾਣੀ ਨਿਜ ਥਾਓ। ਮਨ ਰਤੇ ਜੇਵਾ ਰਤੀ, ਹਰ ਗੁਣ ਸੱਚੇ ਗਾਉ। ਨਾਨਕ ਨਾਮ ਨਾ ਵਿਸਰੈ, ਸੱਚੇ ਮਾਹੇ ਸਮਾਇ। ਜਿਸ ਨੂੰ ਮੇਲੇ, ਇਹ ਵਾਹਿਗੁਰੂ ਦੀ ਜਿਹਦੇ ਤੇ ਰਹਿਮਤ ਹੁੰਦੀ ਹੈ ਉਸ ਨੂੰ ਉਹ ਮਿਲਦਾ ਹੈ। ਮੈਂ ਉਸ ਤੋਂ ਬਲਿਹਾਰ ਜਾਂਦਾ ਹੈ। ਇਹ ਮਨ ਜੇ ਭਗਤੀ ਦੇ ਵਿੱਚ ਰਤੇਗਾ ਤੇ ਉਹ ਬਾਣੀ ਉਹਦੇ ਅੰਦਰ ਆਏਗੀ। ਉਸ ਦੇ ਮਹਿਲ ਦੇ ਵਿੱਚ ਵਾਹਿਗੁਰੂ ਦੇ ਪਿਆਰ ਦੇ ਵਿੱਚ ਉਸ ਦਾ ਨਿਵਾਸ ਹੋਏਗਾ। ਉਹਦਾ ਮਨ ਵਾਹਿਗੁਰੂ ਦੇ ਪਿਆਰ 'ਚ ਰੰਗਿਆ ਜਾਏਗਾ, ਜੀਭ ਵੀ ਰੰਗੀ ਜਾਏਗੀ। ਉਹ ਦਿਨ ਰਾਤ ਉਸ ਵਾਹਿਗੁਰੂ ਦੇ ਸੱਚੇ ਗੁਣ ਗਾਏਗਾ। ਔਰ ਤੀਸਰੇ ਨਾਨਕ ਫਰਮਾਉਂਦੇ ਨੇ, ਨਾਨਕ ਨਾਮ ਨਾ ਵਿਸਰੈ, ਸੱਚੇ ਮਾਹੇ
ਸਮਾਓ, ਜਦੋਂ ਉਸ ਸੱਚੇ ਵਾਹਿਗੁਰੂ ਦੇ ਵਿੱਚ ਸਮਾ ਜਾਈਦਾ ਅੱਛਾ। ਫਿਰ ਵਾਹਿਗੁਰੂ ਦਾ ਨਾਮ ਭੁੱਲਦਾ ਨਹੀਂ ਹੈ। ਇਹ ਅੱਜ ਦਾ ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਵਕਤ ਨਾਲ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ ਆ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ। ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਮੁਕਾਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ। ਦੇਖਦੇ ਰਹੋ TV84 ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।